ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਤਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਰਾਜਪਾਲ ਤੋਂ। ਤੇ ਰਾਜਪਾਲ ਤੇ ਸਰਕਾਰ ਦੇ ਦਰਮਿਆਨ ਕਹਿੰਦੇ ਜਿਹੜੀ ਐਤਕੀ ਜੰਗ ਆ ਉਹ ਦਿਲਚਸਪ ਮੋੜ ਤੇ ਆ ਗਈ ਹੈ ਜੀ। ਬਿਲਕੁਲ। ਦੇਖੋ, ਕੱਲ ਇਹਨਾਂ ਨੇ ਪੱਤਰ ਲਿਖ ਦਿੱਤਾ ਸੀਗਾ, ਇੱਕ ਲੈਟਰ ਲਿਖ ਦਿੱਤਾ ਸੀਗਾ, ਜਿਹਦੀ ਆਪਾਂ ਗੱਲ ਤੇ ਕਰਦੇ ਪਏ ਸਾਂ ਪਿਛਲੇ ਲੰਬੇ ਸਮੇਂ ਤੋਂ ਕਿ ਹੁਣ ਵੇਖੋ ਮਹੱਤਵਪੂਰਨ ਇਜਲਾਸ ਸੱਦਿਆ ਗਿਆ, ਵਿਸ਼ੇਸ਼ ਇਜਲਾਸ ਜਿਸਨੂੰ ਕਹਿੰਦੇ ਆਪਾਂ। ਜੀ ਜੀ। ਤਾਂ ਉਹ ਤੋਂ ਪਹਿਲਾਂ ਰਾਜਪਾਲ ਨੇ ਇੱਕ ਤਾਂ ਸਟੇਟਮੈਂਟ ਜਾਰੀ ਕੀਤੀ ਸੀਗੀ। ਅੱਜ ਕੱਲ ਤੁਹਾਨੂੰ ਪਤਾ ਸਰਹੱਦੀ ਦੌਰਿਆਂ ਤੇ ਨੇ, ਸਰਹੱਦੀ ਜ਼ਿਲ੍ਹੇ ਜਿਹੜੇ ਆ ਉਹ ਇਹ ਬਾਹਰ ਰਹੇ ਨੇ। ਤੇ ਫਿਰ ਇਹਨਾਂ ਨੇ ਉੱਥੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਖ ਦਿੱਤਾ ਕਿ ਇਹ ਜਿਹੜਾ ਇਜਲਾਸ ਸੱਦਿਆ ਜਾ ਰਿਹਾ ਹੈ ਕਿਉਂਕਿ ਇਹਨਾਂ ਨੂੰ ਪਤਾ ਤੇ ਹੈ ਕਿ SYL ਤੇ ਗੱਲ ਤੇ ਹੋਣੀ ਆ। ਹੁਣ SYL ਵਾਲੀ ਗੱਲ ਜਿਹੜੀ ਆ ਤੁਹਾਨੂੰ ਪਤਾ ਕਿ ਜ਼ਾਹਰਾ ਜੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਉਲਟ ਵੀ ਜਾਣੀ, ਮੁਖਾਲਫ ਵੀ ਜਾਣੀ ਹੈ ਤੇ ਹਰਿਆਣੇ ਦੀ। ਇਹਨਾਂ ਨੇ ਇਹ ਗੱਲ ਕਹਿਣ ਉਪਰੰਤ ਫਿਰ ਇੱਕ ਲੈਟਰ ਜਾਰੀ ਕਰ ਦਿੱਤਾ, ਖਤ ਜਾਰੀ ਕਰ ਦਿੱਤਾ ਜੀ। ਹੁਣ ਉਸ ਖਤ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਜਿਹੜਾ ਕਹਿ ਦਿੱਤਾ ਕਿ ਬਈ ਇਹ ਸੰਵਿਧਾਨਕ ਤੌਰ ਤੇ ਪ੍ਰਵਾਨ ਨਹੀਂ ਹੈ, ਇਹਨੂੰ ਮਾਨਤਾ ਨਹੀਂ ਹੈ, ਇਹ ਇਜਲਾਸ ਗੈਰ ਸੰਵਿਧਾਨਕ ਆ। ਪ੍ਰਵੀਨ ਜੀ, ਬੜਾ ਵੱਡਾ ਸਵਾਲ ਆ ਜੀ। ਦੇਖੋ, ਪਹਿਲਾਂ ਹੀ ਜਿਹੜਾ ਸੈਸ਼ਨ ਸੀ 2 ਰੋਜ਼ਾ 19 ਤੇ 20 ਜੂਨ ਵਾਲਾ, ਉਹ ਵਿੱਚ ਵਿਚਾਲੇ ਲਟਕਿਆ ਵਾ। ਉਹਦੇ ਚ 1925 ਗੁਰਦੁਆਰਾ ਐਕਟ, ਉਹਦਾ ਅਮੈਂਡਮੈਂਟ, ਫਿਰ ਇਹ ਤੋਂ ਇਲਾਵਾ ਕਿ ਚਾਂਸਲਰ ਰਾਜਪਾਲ ਦੀ ਜਗ੍ਹਾ ਯੂਨੀਵਰਸਿਟੀਆਂ ਦਾ ਹੋਵੇ ਚੀਫ ਮਿਨਿਸਟਰ, ਇਹ ਪਲੱਸ ਇੱਕ ਹੋਰ 3 ਮਹੱਤਵਪੂਰਨ ਫੈਸਲੇ ਲੈ ਗਏ ਸੀ ਸਰਕਾਰ ਵੱਲੋਂ, ਉਹ ਹਾਲੇ ਉਦਾਂ ਦੇ ਉਦਾਂ ਹੀ ਪਏ ਆ। ਹੁਣ ਯਾਨੀ ਜੇ ਉਹ ਵਿੱਚ ਵਿਚਾਲੇ ਹੀ ਰਹਿੰਦੇ ਆ, ਇੰਨਾ ਕੰਮ ਕੀਤਾ, ਇੰਨਾ ਤਾਮ ਝਾਮ ਜਿਹੜਾ ਇੰਨਾ ਖਰਚਾ ਲੋਕਾਂ ਦਾ, ਉਹ ਕਿਸ ਖਾਤੇ ਪਊਗਾ? ਤੇ ਉੱਤੋਂ 2 ਰੋਜ਼ ਹੀ ਫੇਰ ਸੱਦ ਲਿਆ। ਹੁਣ ਉਹਦੇ ਤੇ ਵੀ ਇਹ ਆ ਕਿ ਦੇਖੋ, ਜਿਹੜਾ ਨਾ ਇਹ ਸਦਨ ਕੋਈ ਵੀ ਹੁੰਦਾ ਆਪਣੇ ਇੰਡੀਆ 'ਚ, ਉਹ ਚੱਲਦਾ ਰੂਲ ਬੁੱਕ ਦੇ ਨਾਲ। ਉਹਦੀ ਆਪਣੀ ਇੱਕ ਰੂਲ ਬੁੱਕ ਹੁੰਦੀ ਆ। ਰੂਲ ਬੁੱਕ ਦੇ ਮਤਲਬ ਇਹ ਆ ਕਿ ਜਿਵੇਂ ਮੈਂ ਅੱਗੇ ਤੁਹਾਨੂੰ ਇੱਕ ਦਿਨ ਸ਼ਬਦ ਦੱਸਿਆ ਸੀ, ਪ੍ਰੋਰੋਗੇਸ਼ਨ ਹੁੰਦਾ ਇੱਕ। ਪ੍ਰੋਰੋਗੇਸ਼ਨ ਮੰਨ ਲਓ ਜੇ ਹੋ ਗਿਆ ਤਾਂ ਉਹਨੂੰ ਆਪਾਂ ਕਹਿ ਦਿੰਦੇ ਕਿ ਪੱਕੇ ਤੌਰ ਤੇ ਜੋ ਇਜਲਾਸ ਚੱਲਦਾ ਤਾਂ ਉਹ ਚੁੱਕਿਆ ਗਿਆ। ਜਦੋਂ ਉਹਨੂੰ ਦੁਬਾਰਾ ਫੇਰ ਸੱਦਣਾ ਤਾਂ ਰਾਜਪਾਲ ਦੀ ਪ੍ਰਵਾਨਗੀ ਲਈ ਜਾਂਦੀ ਆ। ਹੁਣ ਇੱਥੇ ਪੰਗਾ ਹੀ ਇਸੇ ਗੱਲ ਦਾ ਕਿ ਜਿਹੜਾ ਰੂਲ 16 ਆ, ਜਿਹੜਾ ਇਜਾਜ਼ਤ ਦਿੰਦਾ, ਬਹੁਤ ਸਾਰੀਆਂ ਸਟੇਟਾਂ ਐਸਾ ਕਰਦੀਆਂ ਨੇ, ਦਿੱਲੀ ਵੀ ਲਗਾਤਾਰ ਅਜਿਹਾ ਹੀ ਕਰਦਾ ਹੈ, ਹੋਰ ਵੀ ਕਈ ਰਾਜ ਕਰਦੇ ਆ। ਈਵਨ ਦੈਟ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਵੀ ਅਜਿਹਾ ਹੋਇਆ ਵਾ। ਪਰ ਗੱਲ ਇਹ ਆ ਕਿ ਰਾਜਪਾਲ ਜਿਹੜਾ ਭੁੰਡੀ ਫਸਾ ਕੇ ਇਹ ਗੱਲ ਕਹਿੰਦਾ ਹੈ ਨਾ ਕਿ ਦੇਖੋ ਜੀ, ਜਿਹੜਾ ਬਜਟ ਇਜਲਾਸ ਹੈ ਨਾ, ਉਹਦੀ ਪ੍ਰੋਰੋਗੇਸ਼ਨ ਹੋ ਜਾਂਦੀ ਆ, ਮਤਲਬ ਕਿ ਉਹਨੂੰ ਗਾਂ ਨਹੀਂ ਵਧਾਇਆ ਜਾ ਸਕਦਾ। ਜਿਹੜੇ ਦੂਸਰੇ ਇਜਲਾਸ ਨੇ, ਮਸਲਨ ਆਪਾਂ ਕਹਿ ਦਿੰਦੇ ਕਿ ਸਰਦ ਰੁੱਤ ਦਾ, ਗਰਮ ਰੁੱਤ ਦਾ, ਮੌਨਸੂਨ ਦਾ, ਇਹਨਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਹੁਣ ਇਹ ਜਿਹੜਾ ਬਜਟ ਇਜਲਾਸ ਦਾ ਹੀ ਹਿੱਸਾ ਹੈ ਨਾ, ਅੱਗੇ ਆ ਗਿਆ ਜੂਨ, ਤੇ ਜੂਨ ਤੋਂ ਬਾਅਦ ਅਕਤੂਬਰ, ਦੋਨਾਂ ਮਹੀਨਿਆਂ 'ਚ ਸਪੈਸ਼ਲ ਇਜਲਾਸ ਸੱਦ ਲਿਆ। ਤਾਂ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਅੰਦਰ ਪ੍ਰਵੀਨ ਜੀ ਇੱਕ ਨਵੀਂ ਕਿਸਮ ਦਾ ਸੰਵਿਧਾਨਕ ਸੰਕਟ ਹੈ, ਜਿਹਦੇ 'ਚ ਸਮਝ ਨਹੀਂ ਆ ਰਹੀ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਕਿਉਂਕਿ ਸਪੀਕਰ ਇਹ ਆਖੀ ਜਾਂਦਾ ਹੈ ਕਿ ਦੇਖੋ ਜੀ ਇਹ ਸੰਵਿਧਾਨਕ ਆ, ਰਾਜਪਾਲ ਜਿਹੜਾ ਹੈਡ ਆਫ ਦੀ ਸਟੇਟ ਆ ਉਹ ਆਖੀ ਜਾਂਦਾ ਕਿ ਨਹੀਂ ਇਹ ਗੈਰ ਸੰਵਿਧਾਨਕ ਆ। ਫਿਰ ਮਸਲਾ ਹੱਲ ਕਿਵੇਂ ਹੋਏਗਾ ਸਮਝ ਤੋਂ ਬਾਹਰ ਆ। ਇਹ ਪਤਾ ਨਹੀਂ ਲੱਗ ਰਿਹਾ ਕਿ ਹੁਣ ਇਹ ਕਹਾਣੀ ਜਿਹੜੀ ਕਿੱਥੇ ਖੜੇਗੀ। ਇਹ ਜਿਹੜਾ ਲੈਟਰ ਲਿਖਿਆ ਉਸ ਤੋਂ ਬਾਅਦ ਤੇ ਇਹ ਜਿਹੜੀ ਜੰਗ ਹੈ ਵਿਧਾਨ ਸਭਾ ਸੈਸ਼ਨ ਦੀ, ਇਹ ਬਹੁਤ ਤੇਜ਼ੀ ਨਾਲ ਸ਼ੁਰੂ ਹੋਈ ਆ। ਰਾਜਪਾਲ ਦਫ਼ਤਰ ਨੇ ਜਿਹੜਾ ਇਹ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਸੰਵਿਧਾਨਕ ਤੌਰ ਤੇ, ਹੁਣ ਸਰਕਾਰ ਉਹਦਾ ਸਖਤ ਜਵਾਬ ਦੇਣ ਵਾਸਤੇ ਤਿਆਰ ਹੈ, ਕਿਉਂਕਿ ਨਹੀਂ ਤਾਂ ਤੁਸੀਂ ਦੇਖੋ ਨਾ ਤਾਂ ਜਨਤਾ ਹੀ ਡਾਊਟਫੁਲ ਹੋ ਜਾਏਗੀ। ਮਤਲਬ ਜਿਹੜੀ ਵੀ ਉੱਥੇ ਤੁਸੀਂ ਕਾਰਵਾਈ ਕਰਨੀ ਆ ਤਾਂ ਆਲੋਚਕ ਵਿਰੋਧੀ ਜਾਂ ਸਿਆਸੀ ਵਿਰੋਧੀ ਉਹ ਤਾਂ ਕਹਿਣਗੇ ਕਿ ਯਾਰ ਪਹਿਲਾਂ ਇਹ ਤੇ ਦੱਸੋ ਨੇ ਸੰਵਿਧਾਨਕ ਹੈ ਕਿ ਨਹੀਂ, ਤੁਸੀਂ ਉੱਥੇ ਜੋ ਮਰਜ਼ੀ ਕਰੀ ਜਾਓ ਸਾਨੂੰ ਕੀ ਆ। ਸੋ ਇਸ ਕਰਕੇ ਜਿਹੜੀ ਆਪਾਂ ਦੇਖਦੇ ਆ ਸਰਕਾਰ ਦੀ ਇਸ ਵੇਲੇ ਕੋਈ ਵੀ ਵਿਉਂਤ ਬੰਦੀ ਹੈ ਤਾਂ ਉਹਦੇ ਵਿੱਚ ਇਹ ਜ਼ਰੂਰ ਆ ਕਿ ਰਾਜਪਾਲ ਨੂੰ ਜਵਾਬ ਕਿਸ ਤਰ੍ਹਾਂ ਦੇਣਾ ਆ। ਸੋ ਇਸ ਕਰਕੇ ਹੁਣ ਦੇਖਦੇ ਆ ਅੱਗੇ ਕੀ ਬਣਦਾ ਆ। ਪਰ ਮੇਨ ਗੱਲ ਤੇ ਇਹੋ ਆ ਨਾ ਕਿ ਇਹ ਕਦੋਂ ਤੱਕ ਇਸ ਤਰ੍ਹਾਂ ਘੀਚੀ ਡੰਡਾ ਪਿਆ ਰਹੂਗਾ, ਇਹ ਕਿਤੇ ਤੇ ਨਿਬੜਨਾ ਚਾਹੀਦਾ। ਹਰੇਕ ਗੱਲ ਤੇ ਏਦਾਂ, ਹਰੇਕ ਗੱਲ ਤੇ ਓਦਾਂ। ਤੇ ਬਾਕੀ ਇਸ ਸੈਸ਼ਨ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਮੌਨਸੂਨ ਦਾ ਸਰਦ ਰੁੱਤ ਦਾ ਹਲੇ ਇਹਦਾ ਵੀ ਨਹੀਂ ਪਤਾ ਲੱਗਿਆ ਕਿ ਮੌਨਸੂਨ ਸੀਜ਼ਨ ਤੇ ਓਵਰ ਹੋ ਗਿਆ ਹੁਣ ਪੰਜਾਬ 'ਚ, ਇਹ ਵੀ ਨਹੀਂ ਪਤਾ। ਸੋ ਸਪੈਸ਼ਲ ਇਜਲਾਸ ਹੀ ਇਹਨੂੰ ਕਿਹਾ ਜਾ ਰਿਹਾ। ਸਪੈਸ਼ਲ ਇਜਲਾਸ ਵੀ ਇਨਫੈਕਟ ਨਹੀਂ ਕਿਹਾ ਜਾ ਰਿਹਾ, ਬਸ ਇਹ 2 ਰੋਜ਼ਾ ਇਜਲਾਸ ਹੀ ਇਹਨੂੰ ਦੱਸਿਆ ਜਾ ਰਿਹਾ। ਦੇਖਦੇ ਅੱਗੇ ਕੀ ਬਣਦਾ। ਪਰ ਕਾਫੀ ਗੁੰਝਲਦਾਰ ਹੋ ਗਿਆ ਮਸਲਾ ਨਾ, ਕਾਫੀ ਗੁੰਝਲਦਾਰ ਹੋ ਗਿਆ ਕਿ ਹੁਣ ਅੱਗੇ ਵਾਲਾ ਹੀ ਹਾਲ ਹੋਏਗਾ। ਪਰ ਇਹਦੇ 'ਚ ਇੱਕ ਚੀਜ਼ ਜਿਹੜੀ ਨਾ ਮੈਨੂੰ ਪਤਾ ਲੱਗੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚੋਂ ਹੀ ਕਿਸੇ ਬੰਦੇ ਨੇ ਗੱਲ ਕੀਤੀ ਆ, ਉਹ ਕਹਿੰਦਾ ਕਿ ਇੱਕ ਦਾ ਫਵਾਉਣ ਦਾ ਯਤਨ ਕੀਤਾ ਜਾਏਗਾ। ਮਸਲਨ ਕਿ ਸਰਕਾਰ ਜਿਹੜੀ ਹੈ ਨਾ ਉਹ ਕੋਈ ਐਸਾ ਬਿੱਲ ਜਾਂ ਮਤਾ ਲਿਆਏਗੀ ਜੋ ਸਰਕਾਰ ਆਪਣੇ ਪਰੋਂ ਯਾਨੀ ਆਪਣੇ ਪੱਖੋਂ ਕੇਂਦਰ ਸਰਕਾਰ ਦੇ ਹੱਕ 'ਚ ਕਰੇਗੀ। ਮਤਲਬ ਜਿੱਦਾਂ ਇੱਕ ਮਿਸਾਲ ਦਿੱਤੀ ਉਸ ਸੱਜਣ ਨੇ ਮੈਨੂੰ ਕਿ GST ਦੇ ਨਾਲ ਜੁੜਿਆ ਇੱਕ ਬਿੱਲ ਪਿਆ ਜੀ ਵੀ ਟ੍ਰਿਬਿਊਨਲ ਬਣਾਉਣ ਵਾਲਾ, ਉਹਨੂੰ ਮਨਜ਼ੂਰੀ ਜੇ ਉਹ ਮੰਨ ਲਓ ਉਹ ਲੈ ਆਉਂਦੇ ਨੇ ਤਾਂ ਕੀ ਰਾਜਪਾਲ ਉਹਨੂੰ ਰੋਕਣਗੇ? ਯਾਨੀ ਰਾਜਪਾਲ ਦੇ ਸਾਹਮਣੇ ਵੀ ਇੱਕ ਦੁਵਿਧਾ ਖੜੀ ਕੀਤੀ ਜਾਊਗੀ। ਤਾਂ ਇਹ ਆਪਸ ਦੇ ਵਿੱਚ ਸ਼ਹਿਮਾਤ ਦੀ ਖੇਡ ਆ। ਦੇਖੋ ਹੁਣ ਕੀ ਬਣਦਾ। 14 ਤਰੀਕ ਅੱਜ ਹੋ ਗਈ ਆ ਤੇ ਦਿਨ ਤੇ ਰਹਿ ਗਏ ਨੇ 4, ਪਰ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਲੈਟਰ ਬੰਬ ਡਿੱਗਿਆ ਕਾਫੀ ਜ਼ਿਆਦਾ ਰੌਚਕ ਹੋ ਗਿਆ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ। ਜੀ ਕਹਿੰਦੇ ਕਾਂਗਰਸੀਆਂ ਦੀ ਜਿਹੜੀ ਘਰ ਵਾਪਸੀ ਹੈ ਮਿੰਟੂ ਜੀ ਕਈ ਸਵਾਲ ਖੜੇ ਕਰ ਗਈ। ਸਵਾਲ ਸਭ ਤੋਂ ਵੱਡਾ ਤੇ ਇਹੋ ਹੀ ਆ ਨਾ ਕਿ ਦੇਖੋ 2 ਤੇ ਕਾਂਗਰਸੀ ਜਲਾਲਾਬਾਦ, ਫਾਜ਼ਿਲਕਾ, ਰਿਣਵਾ ਤੇ ਜੋਸਨ ਉਹ ਅਕਾਲੀ ਦਲ ਜੁਆਇਨ ਕਰ ਗਿਆ ਸੀ ਤੇ ਅਕਾਲੀ ਦਲ ਚੋਂ ਇੱਧਰ ਆ ਗਿਆ ਜੀ। ਤੇ ਡਾਕਟਰ ਰਾਜਕੁਮਾਰ ਵੀਰਕਾ ਉਹ ਮੈਨੂੰ ਮੋਦੀ ਦੀਆਂ ਨੀਤੀਆਂ ਚੰਗੀਆਂ ਲੱਗੀਆਂ ਓਏ ਮੈਂ ਉਧਰ ਚਲਾ ਗਿਆ। ਤੇ ਹੁਣ ਬੰਦਾ ਪੁੱਛੇ ਨੀਤੀਆਂ ਨੂੰ ਸਿਉਂਕ ਲੱਗ ਗਈ ਆ ਵਾਪਸ। ਰੌਲਾ ਇਹ ਸੀਗਾ ਕਿ ਜਲੰਧਰ ਜ਼ਿਮਨੀ ਚੋਣ ਵਾਲੀ ਟਿਕਟ ਨਹੀਂ ਮਿਲੀ, ਇਹ ਜ਼ੋਰ ਲਾ ਰਹੇ ਸੀ। ਫਿਰ ਵਿਜੇ ਸਾਂਪਲਾ ਨੇ ਜਿਹੜੀ ਉਹ ਖਾਲੀ ਕੀਤੀ ਸੀਗੀ ਰਾਸ਼ਟਰੀ ਜਾਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵਾਲੀ ਕੁਰਸੀ, ਇਹਦੀ ਅੱਖ ਸੀ ਕਿਉਂਕਿ ਡਾਕਟਰ ਰਾਜਕੁਮਾਰ ਵੀਰਕਾ ਨੂੰ ਲਿਆਂਦਾ ਸੀ ਰਘੁਨੰਦਨ ਲਾਲ ਭਾਟੀਆ ਨੇ, ਅੰਮ੍ਰਿਤਸਰ ਦਾ ਬੜਾ ਵੱਡਾ ਨੇਤਾ ਸੀ ਜੀ। ਇਹਦਾ ਮਤਲਬ ਕਿ ਕਿਲਾ ਹਿਲਾ ਦਿੱਤਾ ਫਿਰ ਨਵਜੋਤ ਸਿੰਘ ਸਿੱਧੂ ਨੇ, ਪਰ ਉਦੋਂ ਪਹਿਲਾਂ ਵੇਰਕਾ ਸੈੱਟ ਹੋ ਚੁੱਕਾ ਸੀਗਾ। 2002 ਦਾ ਇਲੈਕਸ਼ਨ ਲੜਿਆ ਤੇ ਡਾਕਟਰ ਦਲਵੀਰ ਸਿੰਘ ਨੂੰ ਹਰਾ ਦਿੱਤਾ, 7 ਦਾ ਲੜਿਆ ਤੇ ਉਤੋਂ ਹਾਰ ਗਿਆ। ਪਰ ਰਘੁਨੰਦਨ ਲਾਲ ਭਾਟੀਆ ਨੇ ਇਹਨੂੰ, ਕਿਉਂਕਿ UPA ਸਰਕਾਰ ਸੀ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਲਵਾਤਾ। ਇਹ ਉੱਥੇ ਨਜ਼ਾਰੇ ਲੈਣ ਗਿਆ। 12 ਚ ਇਲੈਕਸ਼ਨ ਲੜਿਆ ਤੇ ਫਿਰ ਜਿੱਤ ਗਿਆ ਰਕੇਸ਼ ਗਿੱਲ ਤੋਂ, ਫਿਰ 17 ਚ ਲੜਿਆ ਤੇ ਫਿਰ ਜਿੱਤ ਗਿਆ। ਫਿਰ ਤਾਂ ਸਰਕਾਰ ਹੀ ਬਣ ਗਈ ਤੇ ਮੌਜਾਂ ਹੀ ਮੌਜਾਂ, ਹੱਟ ਮੌਜਾਂ ਹੀ ਮੌਜਾਂ। ਪਰ ਬਾਅਦ ਚ ਤੁਹਾਨੂੰ ਪਤਾ ਹੀ ਹੈ ਇਹ ਜਿਹੜੇ ਹੈਗੇ ਸੀ 8-10, ਇਹ ਜੇ ਤੁਸੀਂ ਕੁੱਲ ਮਿਲਾ ਕੇ ਵੇਖੋਗੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸੀਗੇ, ਉਹ ਗਿਆ ਤੇ ਪਿੱਛੇ ਇਹ ਦੌੜਦਾ। ਹੁਣ
ਉੱਥੇ ਕੈਪਟਨ ਅਮਰਿੰਦਰ ਸਿੰਘ ਦੇ ਨਹੀਂ ਪੈਰ ਲੱਗੇ। ਤੁਸੀਂ ਮੈਨੂੰ ਦੱਸੋ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ 'ਚ ਕੀ ਵੁਕਤ ਹੈ? ਜੀ ਜੀ। ਕੋਈ ਵੁਕਤ ਨਹੀਂ ਹੈ ਕਿ ਮਾੜਾ ਮੋਟਾ ਕੌਮੀ ਕਾਰਜਕਾਰਨੀ 'ਚ ਲੈ ਲਿਆ। ਮੁੰਡੇ ਇਹਦੇ ਨੇ ਅੱਡ ਤੋਂ ਇੱਕ ਮੈਨੂੰ ਲੱਗਦਾ ਟਵੀਟ ਕੀਤਾ ਕਿ ਪੋਸਟ ਪਾਈ ਸੀ 2 ਕਿ 4 ਅਕਤੂਬਰ ਨੂੰ, ਅਸੀਂ ਅਹੁਦਿਆਂ ਪਿੱਛੇ ਨਹੀਂ ਦੌੜਦੇ, ਫਲਾਂ ਦਰਦ ਸੀਗਾ ਨਾ, ਤੇ ਲੈ ਗਿਆ ਬਾਜੀ ਮਾਰ ਗਿਆ ਵੋਰ ਵਾਲਾ ਗੱਭਰੂ ਚੌਧਰੀ। ਸਾਰਾ ਕੁਝ ਤੇ ਉਹ ਸੁਨੀਲ ਜਾਖੜ, ਫੈਸਲੇ ਉਹ ਲੈ ਰਿਹਾ। ਤੇ ਸੁਨੀਲ ਜਾਖੜ ਉਹ ਸੁਨੀਲ ਜਾਖੜ ਹੈ ਜਿਹਨੂੰ ਸੈਕਟਰੀਏਟ ਦੇ ਵਿੱਚ ਇਹਦੇ ਦਫ਼ਤਰ 'ਚ ਨਹੀਂ ਸੀ ਵੜਨ ਦਿੱਤਾ ਗਿਆ ਕੈਪਟਨ ਦੇ। ਤੇ ਤੁਹਾਨੂੰ ਪਤਾ ਹੈ ਨਾ, ਇਹ ਚੌਧਰੀ ਹੋਏ, ਇਹ ਜਾਖੜ, ਬਿਸ਼ਨੋਈ, ਬਾਗੜੀਏ, ਬਈ ਇਹ ਛੇਤੀ ਕਿਤੇ ਭੁੱਲਦੇ ਨਹੀਂ ਇਹਨਾਂ ਚੀਜ਼ਾਂ ਨੂੰ, ਭੁੱਲਦੇ ਨਹੀਂ ਹੈ। ਸੋ ਇਹਨਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਅਮਰਿੰਦਰ ਸਿੰਘ ਹਵਾ 'ਚ ਪੈਰ ਮਾਰੀ ਜਾਂਦਾ, ਉਹਦੇ ਲਈ ਧਰਤੀ ਤੇ ਪੈਰ ਲੱਗਣ ਦਾ ਸਾਡਾ ਕੀ ਵੱਟਿਆ ਜਾਣਾ। ਤੇ ਬਾਕੀ ਭਾਜਪਾ ਦਾ ਇੱਥੇ ਹਾਲ ਤੁਹਾਨੂੰ ਪਤਾ ਹੀ ਆ। ਇਹਨਾਂ ਵਾਸਤੇ ਇਹ ਸੀਗਾ ਕਿ ਸ਼ਾਇਦ ਖਿਚੜੀ ਪੱਕੀ ਆ, ਜਾ ਕੇ ਵਿੱਚ ਚਿਮਚਾ ਹੀ ਰੱਖਣਾ। ਹਾਲ ਦੀ ਕਦੇ ਇਹ ਮੋੜਾ ਇਹਨੇ ਇਧਰੋਂ ਦੂਸਰੇ ਪਾਸਿਓਂ ਗੱਲ ਇਹ ਵੀ ਜਿੱਦਾਂ ਕਹਿ ਲਈਏ ਕਿ ਬੜੇ ਬੇਸ਼ਰਮ ਜਿਹੇ ਹੋ ਕੇ ਮੁੜੇ ਆ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਬੜੇ ਬੇਸ਼ਰਮ ਜਿਹੇ ਹੋ ਕੇ। ਤੇ ਉਧਰ ਦੂਸਰੇ ਪਾਸੇ ਸ਼ਰਮ ਉਹਨਾਂ ਨੂੰ ਵੀ ਆ ਰਹੀ ਆ, ਜਿਹੜੇ ਉਹ ਕਹਿ ਰਹੇ ਸੀ ਨਾ ਰੰਧਾਵੇ ਵਰਗੇ, ਜਿਹੜੇ ਪਿੱਠ 'ਚ ਛੁਰਾ ਮਾਰ ਗਿਆ, ਅਸੀਂ ਇਹਨਾਂ ਨੂੰ ਅਸੀਂ ਨਾ ਮੁੜਨ ਦੇਵਾਂਗੇ। ਅਗਲੇ ਦਿੱਲੀ ਗਏ ਤੇ ਦਿੱਲੀੋਂ ਉੱਥੋਂ ਲਿਖਾ ਕੇ ਐਂਟਰੀ ਮਾਰ ਗਏ ਨੇ। ਪੱਲੇ ਉਹਨਾਂ ਦੇ ਵੀ ਕੁਝ ਨਹੀਂ ਬਚਿਆ। ਸੋ ਇਸ ਕਰਕੇ ਸਵਾਲ ਇਹੀ ਖੜੇ ਹੋ ਰਹੇ ਆ ਕਿ ਬਈ ਕੀ ਪੰਜਾਬ ਦੀ ਜਿਹੜੀ ਇਕਾਈ ਆ ਉਹਦੀ ਲੀਡਰਸ਼ਿਪ ਨੂੰ ਵਿੱਚ ਲਿਆ ਜਾਂਦਾ? ਜੇ ਲਿਆ ਜਾਂਦਾ ਤੇ ਫਿਰ ਜਿਨ੍ਹਾਂ ਨੇ ਉਹ ਪਿੱਠ 'ਚ ਖੰਜਰ ਚਲਾਏ, ਉਹ ਜਿਹੜੇ ਬਿਆਨ ਦਿੰਦੇ ਸੀਗੇ, ਫਿਰ ਉਹਨਾਂ ਦੇ ਧੜੇ ਨੂੰ ਕਿਤੇ ਨਾ ਕਿਤੇ ਮਾਰ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸਵਾਲ ਬਹੁਤ ਹੋ ਸਕਦੇ ਆ, ਪਰ ਮੈਨੂੰ ਜੋ ਜਵਾਬ ਮਿਲਦਾ ਉਹ ਇਹੋ ਆ ਕਿ ਜਿਸ ਆਕਾਂਖਿਆ ਦੇ ਨਾਲ ਇਹ ਗਏ ਸਨ, ਜਦੋਂ ਝੋਲੀ 'ਚ ਨਹੀਂ ਪਈ ਤੇ ਬੈਗ ਗੇਅਰ ਲਾ ਕੇ ਟਰਾਲੀ ਹਵੇਲੀ 'ਚ ਫੇਰ। ਜੀ। ਤੇ ਮਿੰਟੂ ਜੀ, ਪੰਚਾਇਤ ਮਹਿਕਮੇ ਦੇ ਵਿੱਚ 121 ਕਰੋੜ ਰੁਪਏ ਦਾ ਘਪਲਾ ਹੋ ਗਿਆ ਜੀ। ਹਾਂਜੀ, ਬੜਾ ਵੱਡਾ ਘਪਲਾ ਹੈ ਜਿਹਦੀ ਜਾਣਕਾਰੀ ਖੁਦ ਪੰਚਾਇਤ ਮੰਤਰੀ ਨੇ ਦਿੱਤੀ ਆ। ਤੇ ਇਹ ਗੱਲ ਇਹ ਆ ਕਿ ਪਤਾ ਨਹੀਂ ਕਿਉਂ ਇਹ ਘਪਲੇ ਰੁਕਦੇ ਨਹੀਂ ਹੈ। ਜ਼ਮੀਨ ਐਕਵਾਇਰ ਕਰਨ ਦੇ ਨਾਲ ਹੀ ਜੁੜਿਆ ਇਹ ਮਾਮਲਾ ਹੈ, ਜਿਹਦੇ 'ਚ ਇਹ ਦੱਸਦੇ ਆ ਕਿ 252.94 ਕਰੋੜ ਰੁਪਏ ਦੀ ਅਵਾਰਡ ਰਾਸ਼ੀ ਜਿਹੜੀ ਆ ਉਹ ਕੁਝ ਪਿੰਡ ਨੇ ਲੁਧਿਆਣਾ 2 ਦੇ, ਜਿਵੇਂ ਸਲੇਮਪੁਰ, ਸੇਖੇਵਾਲ, ਸੇਲਕੀਆਣਾ, ਬੰਕੜ, ਗੁਜਰਾ, ਕੜਿਆਣਾ, ਖੁਰਦ ਤੇ ਧਨਾਨਸੂ। ਦੇਖੋ ਇਹ ਲੁਧਿਆਣੇ ਦੀ ਜ਼ਮੀਨ ਤੇ ਵੈਸੇ ਹੀ ਬਹੁਤ ਮਹਿੰਗੀ ਆ ਨਾ। ਹੋਇਆ ਕੀ ਆ, ਇਹ ਕਹਿੰਦੇ ਆ ਕਿ ਕੁਝ ਭ੍ਰਿਸ਼ਟ ਅਫਸਰਾਂ ਤੇ ਕਰਮਚਾਰੀਆਂ ਨੇ ਸਰਪੰਚਾਂ ਨਾਲ ਰਲ ਮਿਲ ਕੇ ਇਸ ਰਕਮ ਦੇ ਵਿੱਚੋਂ, ਕਿਹੜੀ ਰਕਮ, 252 ਕਰੋੜ, ਆਪਾਂ ਅੰਦਾਜ਼ਨ 250 ਕਰੋੜ ਲਾ ਲਈਏ, 250 ਕਰੋੜ ਚੋਂ ਅੰਦਾਜ਼ਨ ਅੱਧੀ ਲਾ ਲਓ 120 ਕਰੋੜ 120 ਕਰੋੜ ਰੁਪਈਆ ਕਢਵਾ ਲਿਆ ਗਿਆ। ਯਾਨੀ ਐਫਡੀ ਜਿਹੜੀ ਹੁੰਦੀ ਆ ਨਾ, ਮੈਂ ਤੁਹਾਨੂੰ ਇੱਕ ਥੋੜਾ ਜਿਹਾ ਪ੍ਰੋਸੈਸ ਦੱਸ ਦਿੰਦਾ ਪੰਚਾਇਤੀ ਸਿਸਟਮ ਦਾ। ਜਿਹੜੀ ਐਫਡੀ ਮਤਲਬ ਕਿ ਹੋ ਗਈ, ਇਹਨਾਂ ਪੈਸਿਆਂ ਦੀ ਐਫਡੀ ਹੋ ਜਾਂਦੀ ਆ। ਉਹ ਐਫਡੀ ਜਿਹੜੀ ਆ ਉਹ ਕਈ ਮਤਲਬ ਕਿ ਜਿਵੇਂ ਅਪਰੂਵਲਾਂ ਕਹਿ ਲਓ ਜਾਂ ਕਹਿ ਲਓ ਕਿ ਜਿਹੜੀਆਂ ਮੋਹਰਾਂ ਲੱਗਣ ਤੋਂ ਬਾਅਦ ਫਿਰ ਉਹ ਐਫਡੀ ਦਾ ਪੈਸਾ ਨਿਕਲਦਾ। ਇਹ ਕਹਿੰਦੇ ਆ ਕਿ ਇਹਨਾਂ ਨੇ ਬਗੈਰ ਸਾਰਾ ਉਹ ਪ੍ਰੋਸੈਸ ਫੋਲੋ ਕੀਤੇ ਤੋਂ ਇਹ ਰਕਮਾਂ ਕਢਾ ਕੇ ਤੇ ਖਰਚ ਕਰ ਲਈਆਂ, ਤੇ ਖਰਚ ਹੋਈਆਂ ਵੀ ਨਹੀਂ ਚੱਜ ਨਾਲ। ਮਤਲਬ ਕਿ ਜਿੱਦਾਂ ਆਪਾਂ ਕੈਪਟਨ ਦੇ ਰਾਜ ਦੇ ਵਿੱਚ ਵੇਖਿਆ ਸੀ ਨਾ, ਰਾਜਪੁਰੇ ਵਾਲੀ ਸਾਈਡ 'ਚ, ਇਹ ਵੀ ਇਸੇ ਤਰ੍ਹਾਂ ਦਾ ਹੀ ਘਪਲਾ ਸੀਗਾ। ਉਹ ਵੀ ਤਕਰੀਬਨ ਲਾ ਲਓ ਕਿ 100 ਕਰੋੜ ਦਾ ਘਪਲਾ ਸੀਗਾ। ਏਦਾਂ ਪੰਚਾਇਤਾਂ ਨੂੰ ਪੈਸਾ ਦੇ ਦਿੱਤਾ ਗਿਆ ਸੀਗਾ। ਉਹ ਮਤਲਬ ਕਿ ਦੇ ਕਾਹਦਾ ਦਿੱਤਾ ਗਿਆ, ਵਿੱਚੋਂ ਆਪ ਹੀ ਖਾ ਪੀ ਲੈਂਦੇ ਆ। ਤਾਂ ਹੁਣ ਦੂਸਰਾ ਪੱਖ ਆਉਣਾ ਹਾਲੇ ਬਾਕੀ ਆ, ਕਿਉਂਕਿ ਇਹਦੇ ਵਿੱਚ 4 ਪ੍ਰਾਈਵੇਟ ਬੈਂਕਾਂ ਨੂੰ ਵੀ ਬਲੈਕਲਿਸਟ ਕੀਤਾ ਗਿਆ। ਕਹਿੰਦੇ ਕਿ ਇਹਨਾਂ ਨੇ ਬਈ 48 ਟੀਮਾਂ ਨੂੰ ਸਹਿਯੋਗ ਨਹੀਂ ਸੀ ਦਿੱਤਾ ਤੇ ਇਹਨਾਂ ਬਹਾਨਾ ਲਾਉਂਦੇ ਰਹੇ ਆ, ਤੇ ਉਹ ਵੀ ਬਲੈਕਲਿਸਟ ਕਰ ਦਿੱਤੇ ਗਏ। ਤਾਂ ਮਸਲਾ ਤੇ ਇਹ ਆ ਕਿ ਹੁਣ ਦੂਸਰੇ ਪਾਸੇ ਤੋਂ ਜਿਹੜੀਆਂ ਇਹ ਪੰਚਾਇਤਾਂ ਨੇ ਜਾਂ ਜਿਹੜੇ ਸਰਪੰਚ ਫਸ ਗਏ ਆ, ਕਿਉਂਕਿ ਮੁਕੱਦਮਾ ਦਰਜ ਹੋਏਗਾ ਹੁਣ ਇਹਨਾਂ ਤੇ। 6 ਸਰਪੰਚਾਂ ਨੂੰ ਚਾਰਜਸ਼ੀਟ ਕਰਨਾ ਇਹਨਾਂ ਨੇ, ਅਧਿਕਾਰੀਆਂ ਨੂੰ ਕਰਨਾ, BDPO ਇਹਦੇ 'ਚ 4। ਮਤਲਬ ਕਿ ਦੂਸਰੀ ਧਿਰੋਂ ਕੀ ਕਹਿੰਦੀ ਆ ਉਹ ਹਾਲੇ ਕੁਝ ਵੀ ਵਰਸ਼ਨ ਨਹੀਂ ਹੈਗਾ ਉਹਨਾਂ ਦਾ, ਪਰੰਤੂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਘੁਟਾਲਾ ਹੈ ਜੇ ਹੋਇਆ। ਤੇ ਦੂਜੀ ਗੱਲ ਇਹ ਹੈ ਕਿ ਇਹ ਸਿਲਸਿਲਾ ਹੈ ਪ੍ਰਵੀਨ ਜੀ, ਜਿਹੜਾ ਕਿ ਪੰਜਾਬ 'ਚ ਰੁਕਦਾ ਨਹੀਂ। ਜਦੋਂ ਵੀ ਜ਼ਮੀਨ ਐਕਵਾਇਰ ਹੁੰਦੀ ਆ ਉਦੋਂ ਹੀ ਇਸ ਤਰ੍ਹਾਂ ਦੀ ਮਾਰਖੋਰੀ ਸਟਾਰਟ ਹੋ ਜਾਂਦੀ ਹੈ। ਜੀ ਜੀ।
ਤੇ ਮਿੰਟੂ ਜੀ 50 ਸਕੂਲੀ ਕੁੜੀਆਂ ਦਾ ਜਿਹੜਾ ਤਸਵੀਰਾਂ ਵਾਇਰਲ ਕਰਨ ਵਾਲਾ ਸੀ ਮਾਮਲਾ, ਉਹਦੇ 'ਚ ਉਹ ਕਾਬੂ ਹੋ ਗਿਆ ਜੀ, ਜਿਹੜਾ ਦੋਸ਼ੀ ਸੀ? ਅੱਜ ਦੇਖੋ, ਇਹ ਨਾ ਨੌਜਵਾਨ ਕੋਈ ਨਾਬਾਲਗ ਹੀ ਆ, ਦੱਸਦੇ ਆ ਨਾਬਾਲਗ, ਮਤਲਬ ਇਹ ਅੰਦਾਜ਼ਾ ਲਾ ਸਕਦੇ, ਕਿਉਂਕਿ ਦੇਖੋ ਇਹ ਜਿਹੜੀਆਂ ਖਬਰਾਂ ਹੁੰਦੀਆਂ ਨੇ ਇਹਦੇ ਵਿੱਚ ਆਪਾਂ ਇੱਕ ਤੇ ਸਕੂਲ ਦੀ ਕੋਈ ਪਛਾਣ ਨਹੀਂ ਜਨਤਕ ਕਰ ਸਕਦੇ, ਨਾ ਹੀ ਕੁੜੀਆਂ ਦੀ, ਤੇ ਨਾ ਹੀ ਜਿਹੜਾ ਕੋਈ ਨਾਬਾਲਗ ਹੁੰਦਾ, ਨਾ ਹੀ ਆਪਾਂ ਉਹਦੀ ਕੋਈ ਪਛਾਣ ਜਨਤਕ ਕਰ ਸਕਦੇ ਹਾਂ। ਜੀ ਜੀ। ਸੋ ਇਹ ਦਿੱਕਤ ਹੁੰਦੀ ਆ ਕਾਨੂੰਨੀ ਤੌਰ ਤੇ। ਤਾਂ ਇੰਡੀਆ ਦੇ ਵਿੱਚ ਇਹ ਫਿਰ ਤੁਹਾਨੂੰ ਪਤਾ ਨਾ, ਅੱਗੇ ਇੱਕ ਪੱਤਰਕਾਰ ਤੇ ਚੈਨਲ ਤੇ ਇਸੇ ਚੱਕਰ 'ਚ ਇਹਨਾਂ ਨੇ ਪਰਚਾ ਦਰਜ ਕਰ ਦਿੱਤਾ ਸੀਗਾ ਪਟਿਆਲੇ। ਅੱਛਾ, ਹੁਣ ਦੱਸਦੇ ਆ ਕਿ ਇਹਨੂੰ ਫੜ ਲਿਆ ਗਿਆ, ਗ੍ਰਿਫਤਾਰੀ ਜ਼ਾਹਰਾ ਜੀ ਗੱਲ ਹੈ, ਗ੍ਰਿਫਤਾਰੀ ਪੈ ਜਾਊਗੀ, ਪਰ ਇਹ ਹੈ ਨਾਬਾਲਗ ਆ, ਜਿਸ ਕਰਕੇ ਇਹਦੀ ਪਛਾਣ ਜਿਹੜੀ ਆ ਉਹ ਜ਼ਿਆਦਾ ਉਜਾਗਰ ਨਹੀਂ ਕੀਤੀ ਜਾ ਰਹੀ। ਪਰ ਹੁਣ ਇਹ ਤੇ ਘੱਟੋ ਘੱਟ ਪਤਾ ਲੱਗਣਾ ਚਾਹੀਦਾ ਨਾ ਕਿ ਇਹ ਉਸੇ ਸਕੂਲ ਦਾ ਵਿਦਿਆਰਥੀ ਆ ਜਾਂ ਬਾਹਰ ਦਾ, ਇਹ ਤੇ ਪਤਾ ਲੱਗਣਾ ਚਾਹੀਦਾ ਨਾ ਘੱਟੋ ਘੱਟ, ਕਿਉਂਕਿ ਇਹ ਮਾਮਲਾ ਬਹੁਤ ਗੰਭੀਰ ਹੈ। ਗੰਭੀਰ ਕਿਸ ਪੱਖ ਤੋਂ ਆ? ਇੱਕ ਫਾਦਰ ਆਪਣੀ ਬੱਚੀ ਨੂੰ ਸਕੂਲੋਂ ਲੈਣ ਜਾਂਦਾ ਹੈ, ਉਹ ਮਸੂਸੀ ਜੀ ਨਜ਼ਰ ਆਈ, ਉਸਨੇ ਜਦ ਪੁੱਛਿਆ ਤਾਂ, ਕਿਉਂਕਿ ਉਦੋਂ ਤੱਕ ਉਹਨੂੰ ਪਤਾ ਲੱਗ ਗਿਆ ਸੀਗਾ, ਤਾਂ ਉਸਨੇ ਸਾਰੀ ਪੀੜਾ ਬਿਆਨ ਕੀਤੀ ਕਿ ਸਾਡੀਆਂ ਫੋਟੋਆਂ ਬਣਾ ਕੇ ਕਿਸੇ ਨੇ ਵਾਇਰਲ ਕਰ ਦਿੱਤੀਆਂ ਸਨੈਪਚੈਟ ਦੀ ਇੱਕ ਆਈਡੀ ਤੋਂ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਨਿਕਲਿਆ, ਤਾਂ ਉਹਦੀ ਵੀ ਹੋ ਗਈ ਹੈ ਜੀ, ਉਹਦੀ ਵੀ ਹੋ ਗਈ 50 ਕੁੜੀਆਂ ਸਕੂਲ ਦੀਆਂ ਬੱਚੀਆਂ ਜੀ ਜੀ, ਜਿਨ੍ਹਾਂ ਦੀਆਂ ਫੋਟੋਆਂ ਜਿਹੜੀਆਂ ਜੋ ਸਕੂਲੀ ਵੈਬਸਾਈਟ ਹੋਊਗੀ ਜਾਂ ਪੋਰਟਲ ਹੋਏਗਾ, ਉੱਥੇ ਤਾਂ ਪਈਆਂ ਹੁੰਦੀਆਂ ਨਾ ਫਾਰਮ ਦੇ ਨਾਲ, ਆਪਾਂ ਵੀ ਲਾਉਂਦੇ ਰਹੇ ਸਕੂਲਾਂ 'ਚ ਫੋਟੋਆਂ। ਉਹ ਜਿਹੜੀਆਂ ਫੋਟੋਆਂ ਸਕੂਲ ਦੇ ਰਿਕਾਰਡ ਦੇ ਵਿੱਚ ਸੀ, ਉਹ ਫੋਟੋਆਂ ਹਾਸਲ ਕੀਤੀਆਂ ਗਈਆਂ। ਉਸ ਤੋਂ ਬਾਅਦ ਦੱਸਦੇ ਆ ਕਿ AI ਜਾਂ ਕੋਈ ਹੋਰ ਟੂਲ ਦੀ ਮਦਦ ਦੇ ਨਾਲ ਉਹ ਅਸ਼ਲੀਲ ਬਣਾ ਦਿੱਤੀਆਂ ਗਈਆਂ ਜੀ। ਤਾਂ ਹੁਣ ਇਹਦੇ 'ਚ ਇੱਕ ਦੋ ਚੀਜ਼ਾਂ ਤੇ ਹੈਗੀਆਂ ਨੇ ਨਾ, ਕਿ ਕੀ ਇਹ ਇਸੇ ਹੀ ਸਕੂਲ ਦਾ ਵਿਦਿਆਰਥੀ ਸੀ? ਘੱਟੋ ਘੱਟ ਤੇ ਸਾਫ਼ ਹੋਣਾ ਚਾਹੀਦਾ ਜੀ ਜੀ। ਇਹ ਚੰਡੀਗੜ੍ਹ ਪੁਲਿਸ ਸਾਫ਼ ਨਹੀਂ ਕਰ ਰਹੀ, ਪਰ ਮੈਨੂੰ ਲੱਗਦਾ ਕਿ ਇੱਥੋਂ ਦਾ ਹੀ ਹੋਏਗਾ, ਇੱਥੋਂ ਦਾ ਹੀ ਹੋਏਗਾ। ਤੇ ਦੂਜੀ ਚੀਜ਼ ਇਹ ਆ ਕਿ ਅਗਾਂਹ ਤੋਂ ਫਿਰ ਕੋਈ ਤਾਂ ਪ੍ਰਬੰਧ ਕਰਨਾ ਪਊਗਾ ਨਾ ਜੀ ਜੀ, ਕਿਉਂਕਿ ਇੱਕ ਪਾਸੇ AI ਬਲਾ, ਦੂਸਰੇ ਪਾਸੇ ਇਸ ਤਰ੍ਹਾਂ ਦੇ ਸ਼ੈਤਾਨ, ਇਹਨਾਂ ਦਾ ਮਿਲ ਕੇ ਬੜਾ ਗਾਂ ਪਹਿਲਵਾਨ ਹੋ ਸਕਦਾ ਆ। ਕਿਉਂਕਿ ਇਹ ਇੰਡੀਆ 'ਚ ਇੱਕ ਵਾਰੀ ਨਹੀਂ ਹੋਇਆ। ਇੱਕ ਅੱਗੇ IIT ਖੜਗਪੁਰ ਦਾ ਸਟੂਡੈਂਟ ਸੀਗਾ ਜੀ ਜੀ, ਸ਼ਾਇਦ BTech, ਤਾਂ ਉਹਨੇ ਵੀ ਇਹੀ ਕੀਤਾ ਸੀ, ਉਦੋਂ ਵੀ ਐਗਜ਼ੈਕਟ ਨੰਬਰ ਇਹੀ ਸੀਗਾ 50 ਕੁੜੀਆਂ ਦਾ, ਉਹਨੇ ਵੀ ਇਹੋ ਕੀਤਾ ਸੀਗਾ। ਇੱਕ ਹੋਰ ਅੱਗੇ ਇੰਸਟਾ ਕਾਂਡ ਕਹਿੰਦੇ ਨੇ ਉਹਨੂੰ ਭਾਰਤ ਦੇ ਵਿੱਚ, ਜਿਹਦੇ 'ਚ ਬਹੁਤ ਸਾਰੇ ਸਕੂਲੀ ਵਿਦਿਆਰਥੀਆਂ ਨੇ, ਸਕੂਲੀ ਵਿਦਿਆਰਥਣਾਂ ਦਾ ਬਹੁਤ ਸਾਰਾ ਇਸ ਤਰ੍ਹਾਂ ਦਾ ਅਸ਼ਲੀਲ ਕੰਟੈਂਟ ਬਣਾ ਕੇ ਪਾ ਦਿੱਤਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਬੱਚਿਆਂ ਦਾ ਡਾਟਾ ਜਿਹੜਾ ਸਕੂਲ ਨੂੰ ਤਾਂ ਦੇਣਾ ਪੈਂਦਾ। ਇਹ ਡਾਟਾ ਪ੍ਰੋਟੈਕਸ਼ਨ ਇੱਕ ਬਹੁਤ ਵੱਡੀ ਚੁਣੌਤੀ ਹੈ ਉਰੇ। ਸੋ ਇਹ ਦੇਖਣਾ ਹੋਏਗਾ ਕਿ ਹੁਣ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲਦਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਰੁਕ ਸਕਦੀਆਂ। ਗ੍ਰਿਫਤਾਰ ਜ਼ਰੂਰ ਕਰ ਲਿਆ ਜੀ, ਗ੍ਰਿਫਤਾਰ ਹੋ ਗਿਆ, ਪਰ ਉਹਦਾ ਇੰਨਾ ਵੀ ਤੁਸੀਂ ਕੀ ਢੱਕ ਰਹੇ ਹੋ? ਘੱਟੋ ਘੱਟ ਇਹ ਤਾਂ ਦੱਸੋ ਨਾ ਕਿ ਉਹ ਸਕੂਲ ਦਾ ਸਟੂਡੈਂਟ ਹੈ, ਕਿੱਥੋਂ ਨੇ ਹਾਸਲ ਕੀਤਾ, ਕਿੱਦਾਂ ਇਹ ਬਣਾਈਆਂ। ਇਹ ਜ਼ਰੂਰ ਨਸ਼ਰ ਹੋਣਾ ਚਾਹੀਦਾ, ਪਰ ਇਹ ਚਲੋ ਵੱਡੀ ਗੱਲ ਹੈ ਕਿ ਫੜਿਆ ਗਿਆ। ਤੇ ਹੁਣ ਉਹ ਗੱਲ ਪ੍ਰਵੀਨ ਜੀ ਫਿਰ ਉਹ ਹੈ, ਨਾਬਾਲਗ ਹੈਗਾ, ਨਾਬਾਲਗ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਹਨੂੰ ਬਾਲ ਸੁਧਾਰ ਗ੍ਰਹਿ 'ਚ ਭੇਜਣਗੇ, ਬਾਲ ਸੁਧਾਰ ਗ੍ਰਹਿ ਦੇ ਵਿੱਚ ਰਹੂਗਾ ਤੇ ਜ਼ਮਾਨਤ ਹੋ ਜਾਣੀ ਹੈ। ਜੇ ਮੈਕਸਿਮਮ ਸਜ਼ਾ ਵੀ ਹੋਣੀ ਹੈ ਉਹਨੂੰ, ਸਾਲ 2 ਸਾਲ ਸਜ਼ਾ, ਜਾਨੀ ਜ਼ਮਾਨਤ ਹੋ ਜਾਊਗੀ ਜੀ ਜੀ। ਤੇ ਮਿੰਟੂ ਜੀ, ਜੇਲ੍ਹ ਦੇ ਵਿੱਚੋਂ ਡਰੱਗ ਦੀ ਕਹਿੰਦੇ ਇੰਨੀ ਕਮਾਈ ਹੋ ਰਹੀ ਹੈ? ਹਾਂਜੀ, ਦੇਖੋ ਇਹ ਨਾ ਇੱਕ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਫੜਿਆ, ਬੜਾ ਹੀ ਹੈਰਾਨ ਕਰਨ ਵਾਲਾ, ਕਿਉਂਕਿ ਇਹਨਾਂ ਨੂੰ ਸ਼ੱਕ ਹੋਇਆ, ਇਹਨਾਂ ਨੇ ਰੇਡਾਂ ਮਾਰੀਆਂ ਤਾਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜੀ। ਉਹਦਾ UPI ਚੈੱਕ ਕੀਤਾ ਗਿਆ। UPI ਤੁਹਾਨੂੰ ਪਤਾ ਨਾ, ਇੱਧਰ ਜਿੱਦਾਂ ਆਨਲਾਈਨ ਪੇਮੈਂਟ ਕੀਤੀ ਜਾਂਦੀ ਹੈ ਜਿਸ ਸਿਸਟਮ ਨਾਲ, ਤਾਂ ਜਿਵੇਂ Google Pay, Phone Pay, ਉਹ ਸਾਰਾ ਕੁਛ ਚੱਲਦਾ। ਤਾਂ ਜਿਵੇਂ ਹੀ ਇਹ ਸਾਰਾ ਕੁਛ ਉਹਨਾਂ ਨੇ ਖੋਲ ਕੇ ਵੇਖਿਆ, ਤਾਂ ਸੱਚ ਜਾਣਿਓ ਉਹਨਾਂ ਦੀ ਨਿਗਾਹ ਜਿਹੜੀ ਆ ਨਾ ਉੱਥੇ ਹੀ ਠਹਿਰ ਗਈ। 1,13,13,988 ਰੁਪਈਆਂ ਦੀਆਂ ਐਂਟਰੀਆਂ ਜਿਹੜੀਆਂ ਨੇ ਨਾ,
ਉਹ ਇਦਾਂ ਦੀਆਂ ਜਿਹੜੀਆਂ ਕਿ ਜੇਲ੍ਹ ਦੇ ਵਿੱਚੋਂ ਸਨ। ਹਿਸਾਬ ਲਾ ਲਓ, ਮਤਲਬ ਤੁਸੀਂ ਸਮਝ ਗਏ ਕਿ ਜੇਲ੍ਹ ਦੇ ਵਿੱਚ ਜੀ। 2 ਕਿ 3 ਬੰਦੇ ਸੀਗੇ, ਇੱਕ ਹੂੰ, ਹੂੰ। ਛਾਉਣੀ ਦਾ ਸੀ, ਇੱਕ ਪੱਲਾ ਮੇਗਾ ਦਾ ਸੀ, ਇੱਕ ਫਿਰੋਜ਼ਪੁਰ ਲੋਕਲ ਕਿਤੇ ਹੋਰ ਦਾ ਸੀਗਾ। ਹੂੰ, ਹੂੰ। ਤਾਂ ਇਹਨਾਂ ਨੇ ਕੀ ਕਰਿਆ ਕਿ ਉੱਥੇ ਆਪਣਾ ਮਤਲਬ ਕਿ ਨੈਕਸਸ ਖੜਾ ਕੀਤਾ। ਉਹਦੇ ਬਾਅਦ ਇਹਨਾਂ ਨੇ ਉੱਥੇ ਜਿਵੇਂ ਨਸ਼ਾ ਵੇਚਣਾ ਤੇ ਐਂਟਰੀ ਮਰਵਾ ਦੇਣੀ। ਹੁਣ ਜਿੱਦਾਂ ਇੱਕ ਨਾ ਚੱਲਦਾ ਕੰਮ ਤੇ ਕੋਈ ਕੈਦੀ ਆ, ਫਰਜ਼ ਕਰੋ ਮੈਂ ਆ, ਹੂੰ, ਹੂੰ, ਹੂੰ। ਕਿਸੇ ਨੂੰ ਆਪਾਂ ਕਾਹਤੋਂ ਕਹਿਣਾ, ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਇਸ ਨੰਬਰ 'ਚ ਪਾਇਓ ਪੈਸੇ, ਮਾੜਾ ਜਿਹਾ ਨਾ ਮੈਂ ਇੱਥੋਂ ਸਮਾਨ ਮੰਗਵਾਉਣਾ। ਜੀ, ਜੀ। ਹੁਣ ਘਰਦਿਆਂ ਨੂੰ ਇਹ ਹੁੰਦਾ ਕਿ ਕੋਈ ਸ਼ਾਇਦ ਕੋਈ ਜ਼ਰੂਰਤ ਪੈ ਗਈ, ਉਹਨਾਂ ਨੇ 2000 ਦੀ ਐਂਟਰੀ ਮਾਰਤੀ ਹੂੰ। ਤੇ ਉਹ ਪੈਸਾ ਉੱਧਰ ਹੀ ਗਿਆ ਨਾ। ਜੀ, ਜੀ। ਤੇ ਉਹਨੂੰ ਕਨਫਰਮ ਹੋ ਗਿਆ ਕਿ ਹਾਂ ਉੱਥੇ ਪੈਸਾ ਪਹੁੰਚ ਗਿਆ, ਉਹਨੇ ਉਹਨੂੰ ਸਮਾਨ ਦਿੱਤਾ। ਹੂੰ। ਏਦਾਂ ਜੇ ਚੱਲਦਾ ਹੈ, ਇਸ ਤਰ੍ਹਾਂ ਜੇ ਨਾ ਰੈਕਟ ਚੱਲਦੇ ਨੇ, ਜਾਂ ਮਤਲਬ ਕਿ ਕਿਸੇ ਕੋਲ ਫੋਨ ਹੈ ਤੇ ਉਹਨੇ ਉੱਥੇ ਹੀ ਕਰ ਦਿੱਤਾ। ਸੋ ਇਸ ਤਰ੍ਹਾਂ 1 ਕਰੋੜ 94 ਲੱਖ ਦੀਆਂ ਜਿਹੜੀਆਂ ਟ੍ਰਾਂਜੈਕਸ਼ਨਾਂ ਸੀ ਉਹ ਇੱਕ ਅਕਾਊਂਟ 'ਚ ਹੋਈਆਂ। ਤੇ ਫਿਰ ਜਦੋਂ ਪਤਾ ਲੱਗਿਆ ਕਿ ਇਹ ਜਿਹੜੇ ਅੰਦਰ ਬੈਠੇ ਬੰਦੇ ਸੀਗੇ, ਅੰਦਰ ਬੈਠੇ ਹੀ ਨਸ਼ਾ ਵੇਚੀ ਜਾਂਦੇ ਸੀ, ਫਿਰ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਤੇ ਉਹ ਇੱਕ ਮੋਬਾਈਲ ਵੀ ਉਹਨਾਂ ਨੇ ਜਾ ਕੇ ਆਪਦੀ ਬੈਰਕ 'ਚੋਂ ਬਰਾਮਦ ਕਰਵਾ ਦਿੱਤਾ। ਤਾਂ ਤੁਸੀਂ ਸੋਚ ਸਕਦੇ ਹੋ ਕਿ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਕੀ ਹੈ, ਕਿ ਬੈਠੇ ਲੱਖਾਂ ਕਰੋੜਾਂ ਰੁਪਈਆ ਕਮਾਈ ਜਾਂਦੇ। ਜੀ, ਜੀ। ਤੇ ਜਾਂਦੇ ਗੱਲ ਕਰੀਏ ਮਿੰਟੂ ਜੀ, ਪੰਜਾਬ ਦੇ ਅੰਦਰ ਜਿਹੜਾ ਕੁੱਤਿਆਂ ਦੇ ਵੱਢਣ ਦਾ ਅੰਕੜਾ ਉਹ ਕਹਿੰਦੇ ਹੈਰਾਨ ਕਰ ਦੇਣ ਵਾਲਾ ਜੀ। ਦੇਖੋ, ਇਹ ਨਾ ਕੁਛ ਦਿਨ ਪਹਿਲਾਂ ਚਰਚਾ ਚੱਲੀ ਸੀਗੀ ਕਿ ਇਹਦੇ ਤੇ ਐਕਸ਼ਨ ਕੀਤਾ ਜਾ ਸਕਦਾ, ਸਰਕਾਰ ਨੀਤੀ ਲਿਆਂਦੀ ਜਾ ਸਕਦੀ ਹੈ। ਜਿਸ ਦਿਨ ਉਹ ਸੀਗਾ ਨਾ ਵਰਲਡ ਰੈਬੀਜ਼ ਡੇ, ਉਹਦੇ 'ਚ ਵੀ ਮਤਲਬ ਕਿ ਚਰਚਾ ਚੱਲੀ ਸੀ, ਪਰ ਉਸ ਤੋਂ ਬਾਅਦ ਚੁੱਪ ਜੇ ਕਰ ਗਏ, ਕੁਛ ਕੀਤਾ ਨਹੀਂ, ਵੀ ਕੋਈ ਨਸਬੰਦੀ ਦਾ ਜਾਂ ਕੋਈ ਹੋਰ। ਪਰ ਜਿਹੜਾ ਅੰਕੜਾ ਹੈ ਨਾ, ਮੈਂ ਅੰਕੜਾ ਤੁਹਾਨੂੰ ਦੱਸ ਦਿੰਦਾ, ਬਹੁਤ ਆ। ਡੌਗ ਬਾਈਟ ਤੇ ਜਿਹੜੇ ਅੰਕੜੇ ਆ 8 ਮਹੀਨਿਆਂ ਦੇ ਹਿਸਾਬ ਲਾ ਲਓ ਕਿ 1.25 ਲੱਖ ਦੇ ਆ, ਯਾਨੀ 1.25 ਲੱਖ ਬੰਦੇ ਨੂੰ ਡੌਗ ਬਾਈਟ ਹੋਇਆ। ਤੇ 3 ਜ਼ਿਲ੍ਹਿਆਂ ਦੇ ਵਿੱਚ ਪਿਛਲੇ ਸਾਲ ਦਾ ਅੰਕੜਾ ਹੁਣ ਤੋਂ ਵੀ ਬਾਹਰ ਆ। ਸੋ ਬਹੁਤ ਹੀ ਜ਼ਿਆਦਾ ਘਟਨਾਵਾਂ ਹੁੰਦੀਆਂ ਨੇ। ਤਾਂ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਝ ਹੈਗਾ ਹੈ, ਇਹ ਆਪਾਂ ਦੇਖਦੇ ਤਾਂ ਸਾਲ ਦਰ ਸਾਲ ਵੱਧਦਾ ਹੀ ਜਾਂਦਾ ਹੈ। ਕਈ ਮੌਕਿਆਂ ਤੇ ਠੀਕ ਹੈ 1,10,000 ਦੇ ਕਰੀਬ ਆਇਆ, ਪਰ ਇਹ ਤੁਸੀਂ ਮੰਨ ਕੇ ਚਲੋ ਕਿ 1 ਲੱਖ ਤੋਂ 1.25 ਲੱਖ ਤੱਕ ਦੀ ਆਪਣੀ ਐਵਰੇਜ ਹੈ ਪੰਜਾਬ ਦੀ 1 ਸਾਲ ਦੀ। ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਕੁੱਤਿਆਂ ਦਾ ਵੱਢਣਾ ਜਿਹੜਾ ਹੈ ਨਾ ਉਹ ਇੱਥੇ ਜਾਰੀ ਹੈ। ਇਹਦਾ ਕਾਰਨ ਇਹੋ ਹੈ ਕਿ ਅਵਾਰਾ ਕੁੱਤੇ ਬਹੁਤ ਜ਼ਿਆਦਾ ਨੇ। ਤੇ ਦੂਜੀ ਗੱਲ ਪ੍ਰਵੀਨ ਜੀ ਇਹ ਹੈ ਨਾ ਕਿ ਰੈਬੀਜ਼ ਦਾ ਜਿਹੜਾ ਟੀਕਾ ਟੂਕਾ ਲੱਗਣਾ ਹੁੰਦਾ ਹੈ, ਉਹ ਵੀ ਹਸਪਤਾਲਾਂ 'ਚ ਜ਼ਿਆਦਾਤਰ ਉਪਲਬਧ ਨਹੀਂ ਹੁੰਦਾ। ਸੋ ਮੁਸ਼ਕਲ ਆਮ ਬੰਦੇ ਵਾਸਤੇ ਵੀ ਬਣ ਜਾਂਦੀ ਹੈ। ਕਈ ਤਾਂ ਫਿਰ ਮਿਰਚਾਂ ਮੁਰਚਾਂ ਬੰਨ ਕੇ ਉੱਥੇ ਹੀ ਸਾਰ ਲੈਂਦੇ ਆ, ਪਰ ਉਹਦਾ ਸਿੱਟਾ ਬੜਾ ਭਿਆਨਕ ਨਿਕਲਦਾ। ਤੁਸੀਂ ਪਿੱਛੇ ਜੇ ਦੇਖਿਆ ਹੋਣਾ, ਇੰਡੀਆ 'ਚ ਇੱਕ ਵੀਡੀਓ ਵਾਇਰਲ ਹੋਈ ਆ ਕਿ ਕਿਵੇਂ ਬੱਚਾ ਰੈਬੀਜ਼ ਦਾ ਸ਼ਿਕਾਰ ਹੋਇਆ, ਆਪਣੇ ਬਾਪ ਦੀ ਗੋਦ 'ਚ ਬੈਠਾ ਤੇ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਕਿ ਦਮ ਤੋੜ ਗਿਆ ਗੁਰੂ ਗ੍ਰਾਮਦਾਸ ਜੀ। ਸੋ ਇਹ ਰੈਬੀਜ਼ ਵੀ ਬਹੁਤ ਜ਼ਿਆਦਾ ਫੈਲਦੀ ਹੈ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ-ਬਹੁਤ ਧੰਨਵਾਦ ਜੀ। ਜੀ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ।